आ देखो कंधा छोटियां उतो नाल दा घर भी दिसदा पिया। ਇਹ ਮਿੱਟੀ ਦੀ ਖੁਸ਼ਬੂ ਸਾਨੂੰ ਆ ਰਹੀ महसूस ही करते पे हैं पंजाब की मिट्टी। ਉਹ ਤਾਂ ਬਹੁਤ ਹੀ ਮਾਡਰਨ ਹੋ ਗਿਆ ਨਾ ਪੰਜਾਬ, ਲੇਕਿਨ ਸਾਡੇ ਕੋਲ ਅਸੀਂ ਫਖਰ ਨਾਲ ਕਹਿ ਸਕਦੇ ਕਿ ਉਹ ਪੁਰਾਣਾ ਪੰਜਾਬ ਮੌਜੂਦ ਆ। ਜਦੋਂ ਕੀ ਕਹਿੰਦੇ ਹੁੰਦੇ ਸੀ ਕਿ ਮੇਰਾ ਦੇਸ਼ ਸੁਹਾਗਣ ਸਾਰਾ ਤੇ ਚੱਪੇ ਚੱਪੇ ਖੂਹ ਵਗਦੇ। 109 ਸਾਲ ਭਾਵਲਕੋਟ ਦੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਨੇ? ਲਾਵਲਕੋਟ, ਮਸਰਾਲਾ, ਵਲਗਨ ਸੇ ਰਾਣੀ ਮੱਝ 47 ਤੋਂ ਅਸੀਂ ਗੋਹੇ ਦੇ ਵਿੱਚ ਕੱਖ ਪਾਈਦੇ ਨੇ, ਉਹ ਕਿਉਂ ਪਾਉਂਦੇ ਵਿੱਚ? ਉਹ ਫਿਰ ਗੋਹਾ ਪੋਲਾ ਹੁੰਦਾ। ਜੁੜ ਰਿਹਾ ਹੁਣ ਮੈਂ ਤੁਹਾਨੂੰ ਵਿਖਾਣ ਲੱਗਾ, ਹਜੇ ਤੁਹਾਨੂੰ ਆਹ ਵਿਖਾ ਰਹੇ ਨਾ, ਤੁਹਾਨੂੰ ਪਛਾਣੀ ਨਾਲ ਜੁੜੇ ਹੋਏ ਪੁਰਾਣੀ ਚੀਜ਼ਾਂ ਵਿਖਾਣੀਆਂ। ਪੂਰਾ ਬਲੌਗ ਵੇਖਿਆ, ਪੂਰਾ ਆਨੰਦ ਨਾ ਆਇਆ ਬੇਸ਼ੱਕ ਸਾਨੂੰ ਅਨਸਬਸਕ੍ਰਾਈਬ ਕਰ ਦਿਆ ਜੇ ਮੇਰਾ ਪਿੰਡ ਮੇਰਾ ਪੰਜਾਬ ਨੂੰ। ਤੁਹਾਨੂੰ ਹਜੇ ਖੂਹ ਵਿਖਾਣਾ ਚੱਲਦਾ ਹੈ ਪਿੰਡ 'ਚ, ਤਾਂ ਉਹ ਤੁਹਾਨੂੰ ਕੋਲੂ ਵਿਖਾਣਾ ਪੁਰਾਣਾ ਕੋਲੂ, ਜਿੱਥੇ ਕਦੀ ਸਰੋਂ ਪੀੜਦੇ ਹਨ, ਜਿਹਦਾ ਤੇਲ ਸਰੋਂ ਦਾ ਕੱਢਿਆ ਜਾਂਦਾ। ਹਜੇ ਤੁਹਾਨੂੰ ਉਹ ਵਿਖਾਣਾ ਜੀ। ਹਜੇ ਮੈਂ ਘਰ ਤੁਹਾਨੂੰ ਬੜੇ ਵਿਖਾਣੇ ਨੇ ਅੰਦਰੋਂ। ਤੁਹਾਨੂੰ ਚੱਲਦਾ ਖੂਹ ਟਿੰਨਾਂ ਵਾਲਾ ਵਿਖਾਣਾ, ਜਿਹਦੇ ਕਿ ਢੱਗੇ ਝੁੱਕ ਕੇ ਖੂਹ ਜਿਹੜਾ ਉਹ ਪਾਣੀ ਕੱਢਦੇ ਨੇ। ਪੂਰਾ ਆਨੰਦ ਤੁਹਾਨੂੰ ਆਊਗਾ। मैं जा रहा हूँ पिंड के होर जो घर तुम विखाने वास्ते। वीडियो में जुड़ रहा, वीडियो अच्छी लगे लाइक कमेंट लाजमी कर दिया करो। ए देखो कि प्यारा कच्चा घर, ये भी बाहर दीवार। ए देखो जी, लो जी तुहानूं अंदरों इट्टां विखा दी, इट्टां कच्चे घरां दी किवें दी हुंदियां। ए देखो जी, ए जी इट्टां इन्हां दीयां। आ देखो सामने उत्थे भी लगी हुई। देखो इहनूं हुण तो पोचणगे, इहनूं तो पोचा करनगे, इहनूं ते जिवें सीमेंट करीदा इंज मिट्टी गो के विच उहदे पांदे ने मिट्टी दे तूड़ी। ए देखो ਉਹ ਉੱਥੋਂ ਤੱਕ ਹੈ ਸਾਨੂੰ, ਉਹ ਸਾਹਮਣੇ ਜਿਹੜੇ ਘਰ ਨੇ ਇਹ ਸਾਰੇ ਕੱਚੇ ਵਿਹਾਰ ਨੇ। ਤੇ ਮੈਂ ਕੋਸ਼ਿਸ਼ ਕਰਨਾ ਇੱਥੇ ਕਿਸੇ ਕੋਈ ਇਜਾਜ਼ਤ ਮਿਲੇ ਤੁਹਾਨੂੰ ਅੰਦਰੋਂ ਵੀ ਘਰ ਵਿਖਾਉਣਾ। ਤੁਹਾਨੂੰ ਅੰਦਰ ਇਜਾਜ਼ਤ ਮਿਲ ਗਈ, ਹੁਣ ਮੈਂ ਤੁਹਾਨੂੰ ਲੈ ਕੇ ਚੱਲਿਆ ਜੀ ਅੰਦਰ। ਠੀਕ ਹੈ ਜੀ, ਵੀਡੀਓ ਅੱਛੀ ਲੱਗੇ ਲਾਈਕ ਲਾਜ਼ਮੀ ਕਰਿਆ ਕਰੋ ਜਾਂ ਕਮੈਂਟ ਕਰਕੇ ਦੱਸੋ ਤੁਹਾਨੂੰ ਆਨੰਦ ਆ ਰਿਹਾ ਕਿ ਨਹੀਂ। ਲਓ ਜੀ ਮੈਂ ਆ ਗਿਆ ਘਰ ਦੇ ਅੰਦਰ। ਤੁਹਾਡਾ ਨਾਂ ਕੀ ਭਾਜੀ? ਮਨਸੂਰ ਅਲੀ। ਮਨਸੂਰ ਅਲੀ ਜੀ। ਅੱਛਾ ਅੱਛਾ, ਤੁਹਾਡਾ ਘਰ ਹੈ ਭਾਜੀ? ਜੀ ਠੀਕ ਹੈ ਜੀ। ਭਾਜੀ ਮਨਸੂਰ ਅਲੀ ਨੇ ਸਾਨੂੰ ਕਿਹਾ ਜੀ ਵਿਖਾ ਦਿਓ ਤੁਸੀਂ ਘਰ। ਇਹ ਵੇਖੋ ਜੀ, ਮੈਂ ਨਾ ਆਨੰਦ ਆਉਂਦਾ ਹੈ, ਪਿਆਰ ਮੁਹੱਬਤ ਇੰਨੀ ਕਿ ਇੰਨਾ ਸੋਹਣਾ ਵੇਖੋ, ਸਾਨੂੰ ਤਾਂ ਬਹੁਤ ਜ਼ਿਆਦਾ ਲੱਗਦਾ। ਮੇਰੇ ਤੁਹਾਨੂੰ ਆਨੰਦ ਆਉਂਦਾ। ਇਹ ਦੇਖੋ ਜੀ, ਇਹ ਇਹਨਾਂ ਦਾ ਕਿਚਨ ਜੀ। ਇਹ ਦੇਖੋ ਇੱਥੇ ਤੱਕ ਇਹਦੇ ਉੱਤੇ ਬਹਿੰਦੇ ਨੇ। ਠੀਕ ਹੈ, ਬੱਚੇ ਸਵੇਰੇ ਜਦੋਂ ਮਾਂ ਜੀ ਅਰੀ ਜਾਂ ਇਹਨਾਂ ਦੀ ਦਾਦੀ ਰੋਟੀ ਪਕਾਉਂਦੀ ਹੋਏਗੀ, ਇਹ ਚੁੱਲ੍ਹਾ, ਉਹ ਚੁੱਲ੍ਹਾ, ਇਹ ਦੂਸਰਾ ਚੁੱਲ੍ਹਾ ਸਾਹਮਣੇ ਵਾਲਾ। ਹਾਂਜੀ, ਇੱਥੇ ਪਕਾ ਕੇ ਤੇ ਇੱਥੇ ਬੱਚੇ ਬੈਠ ਕੇ ਖਾਂਦੇ ਹੋਣਗੇ, ਜਿਵੇਂ ਅਸੀਂ ਕਦੀ ਛੋਟੇ ਹੁੰਦੇ ਖਾਂਦੇ ਸੀ। ਸਾਡੇ ਬਾਪੂ ਰੇ ਜਿਵੇਂ ਸਾਡੇ ਦੱਸਦੇ ਸੀ, ਸਾਡੀ ਮਾਂ ਜੀ ਨਾਨੀਆਂ ਦੱਸਦੀਆਂ ਉਹੀ ਸਾਰਾ ਕੁਝ ਤੁਹਾਨੂੰ ਵਿਖਾ ਰਿਹਾ ਹੁਣ ਤੋਂ ਪਹਿਲੇ ਵਾਲਾ। ਮੈਂ ਦੇਖੋ ਇਹ ਜੀ ਚੁੱਲ੍ਹਾ ਇੱਕ, ਇੱਕ ਇਹ ਚੁੱਲ੍ਹਾ ਦੂਸਰਾ ਚੁੱਕ ਕੇ ਜਿੱਥੇ ਮਰਜ਼ੀ ਲੈ ਜਾਈਦਾ। ਇਹ ਪੱਕਾ ਗੱਡਿਆ ਵਿੱਚ, ਉਹ ਵੀ ਗੱਡਿਆ। ਇਹ ਇਸ ਤੋਂ ਮੈਂ ਕਿ ਜਦੋਂ ਬਾਰਿਸ਼ ਆਵੇ ਤੇ ਅੰਦਰ ਜਿੱਥੇ ਮਰਜ਼ੀ ਜਿਹੜੇ ਪਕਾ ਸਕਦੇ ਜਾ ਕੇ। ਅੱਛਾ ਸੁੱਤੇ, ਠੀਕ ਹੋ ਗਿਆ। ਤੇ ਇਹ ਕੀ ਇਹਦਾ ਮੈਂ ਚੱਲ ਜਾ। ਲਓ ਜੀ, ਇਹ ਵੇਖੋ ਇਹ ਵੀ ਬੜਾ ਲੰਮੀਆਂ ਪੋਚਿਆ ਹੋਇਆ। ਤੇ ਇਹ ਵੀ ਕੋਈ ਆਪਣਾ ਸਮਾਨ ਸਮੂਨ ਰੱਖਣ ਵਾਸਤੇ, ਯਾਨੀ ਕਿਚਨ ਲਾ ਲਓ, ਲੱਕੜੀਆਂ ਵਗੈਰਾ ਰੱਖੀਆਂ, ਤੂੜੀ ਪਈ ਹੋਈ ਹੈ। ਇਹ ਵੀ ਕੱਚਾ ਸਾਰਾ। ਉਹ ਉਧਰ ਵਿਖਾ ਸਕਣਾ ਮਾੜਾ ਜਿਹਾ, ਉਧਰ ਵੀ ਜੀ। ਠੀਕ ਹੈ ਜੀ। ਅੱਛਾ ਜੀ, ਸਾਹਮਣੇ ਇੱਕ ਇਹ ਕਮਰਾ ਜੀ, ਇੱਕ ਇਹ ਕਮਰਾ ਜੀ। ਤੇ ਕੈਸਾ ਵੇ ਕਿੰਨੀ ਸਫਾਈ। ਮੈਂ ਨਾ ਥੱਲੋਂ ਵੇਖੋ ਤੁਸੀਂ ਸਾਰਾ ਪੋਚਾ ਮਾਰਿਆ ਉਹਦੇ ਉੱਤੇ ਵੀ, ਜ਼ਬਰਦਸਤ ਕਿੱਡੇ ਸੋਹਣੇ ਬਣਾਏ ਹੋਏ। ਤੇ ਇਹ ਅੱਗੇ ਨਲਕਾ ਲੱਗਾ ਹੋਇਆ। ਚਲੋ ਭਾਜੀ ਬੜੀ ਮਿਹਰਬਾਨੀ ਤੁਹਾਡੀ ਜੀ, ਮਿਹਰਬਾਨੀ ਜੀ। ਲਓ ਜੀ ਅਗਲੇ ਘਰ ਕਿਸੇ ਹੋਰ ਲੈ ਕੇ ਚੱਲਾਂਗੇ ਨਾ। ਦੁਕਾਨ ਵੀ ਕੱਚੀ ਯਾਰ है कि नहीं, कच्ची मिट्टी दी ਕੱਚੀ और पोची और सफाई है। ते ए दुकाना जी पिंडां दी देखो अंदरों भी सारी कच्ची है जी। ने एक गली सामने आ गई ते ए भी दुकान जी। एक फिर घर आ गया कच्चा ते नाल ही गैस लगा होया जी। हुण तुहानूं मैं मस्जिद लागे लै के चलना नाले। ते ए मैनूं लगदा फिल्टर वाला पानी लगा होया कि साफ पानी का फिल्टर मैनूं लगदा टुटी पानी तो नहीं आ रहा, शायद खराब है। तो कच्चा ही घर जी भी कि प्यारा बेहतरीन। मैं मस्जिद आ गई जी, कि प्यारी मस्जिद बनाई हुई। तो यह 47 तो पहला पुराना घर एक आ गया। तो सामने भी तुम लैके चलना घर सारा कच्चा, उत्ते उत्ते चल के तुम आने यह मस्जिद जी। कितना सोहना घर है, 47 तो पहला पुरानी मस्जिद 47 तो पहला वाली। हाय हाय, अल्लाह का घर तो फिर घर ही है जी। जिवें साडे सोहने घर ने, अल्लाह का घर बहुत ज़्यादा खूबसूरत, जिवें असीं सोहने सोहना बनाने है पुराना, लेकिन 47 तो पहले वाला। मतलब अंदरों महाना मस्जिद की अंदर हो रहा की कर है खोलने। अच्छा अच्छा, तो जी मस्जिद अंदर वाला हिस्सा। जी सामने
ਪੁਰਾਣਾ 47 ਤੋਂ ਪਹਿਲਾਂ ਵਾਲਾ ਘਰ। ਇਹ ਦੇਖੋ ਤੁਹਾਨੂੰ ਦੀਵਾਰ ਤੋਂ ਪਤਾ ਚੱਲਦਾ ਵੀ ਪਹਿਲਾਂ ਦੀ। ਮੇਰੇ ਸੱਜੇ ਪਾਸੇ ਰਿਹਾ ਖੱਬੇ ਪਾਸੇ ਰਿਹਾ ਕਰਨ। ਤੇ ਲਓ ਜੀ ਆ ਗਿਆ ਕਿ ਹੋਰ ਗਲੀ ਦੇ ਵਿੱਚ ਤੁਹਾਨੂੰ ਕੱਚੇ ਘਰ ਵਹਾਉਣ ਲੱਗੇ ਤੇ ਮੇਰੇ ਨਾਲ ਤੁਹਾਡਾ ਸਟਾਰ ਵੀ ਰਲ ਗਿਆ ਮੇਰੇ ਨਾਲ ਆਪਣਾ ਜੱਟ ਸਾਹਿਬ ਬੁਬਕ ਸਾਹਿਬ। ਅਸੀਂ ਇਕੱਠੇ ਹੀ अस्सलाम वालेकुम जी। ਕੀ ਹਾਲ ਚਾਲ ਹੈ ਜੀ? ਠੀਕ ਠਾਕ ਭਾਜੀ ਅਸੀਂ ਆਏ ਸ਼ਹਿਰ ਚੋਂ, ਅਸੀਂ ਕੱਚੇ ਘਰ ਸਾਨੂੰ ਬੜਾ ਪਸੰਦ ਹੈ, ਵੀਡੀਓ ਬਣਾਉਣੀ ਸੀ ਨਾਲ ਹੀ ਤੁਹਾਡੀ। ਮਿਹਰਬਾਨੀ ਜ਼ਰਾ ਸ਼ਹਿਰ ਦੇ ਆਏ ਅੰਦਰੋਂ ਹਾਂ ਅਸੀਂ ਬਹਾਨਾ ਤੁਸੀਂ ਜ਼ਰਾ ਅੰਦਰ ਹੋ ਨਾ, ਸਾਡੀਆਂ ਮਾਵਾਂ ਭੈਣਾਂ ਜ਼ਰਾ ਸਾਈਡ ਤੇ ਕਰ ਲਿਓ। ਮਾਮਾ ਪੈਣਾ ਕੋਈ ਠੀਕ। ਲਓ ਜੀ ਇਜਾਜ਼ਤ ਮਿਲ ਗਈ ਸਾਨੂੰ ਇਹ ਘਰ ਦੇ ਵਿੱਚੋਂ। ਅੱਛਾ ਪਿੰਡਾਂ ਵਾਲੇ ਮੈਂ ਤੁਹਾਨੂੰ ਅੱਗੇ ਵੀ ਗੱਲ ਕਰਦਾ ਵੀ ਜਿਸੇ ਪਿੰਡ ਦੇ ਵਿੱਚ ਮੁਹੱਬਤ ਬਹੁਤ ਜ਼ਿਆਦਾ ਮਿਲੇਗੀ ਤੁਹਾਨੂੰ, ਹੋਰ ਕਿਸੇ ਮਿਲੇ ਨਾ ਮਿਲੇ ਮੁਹੱਬਤ ਮਿਲੇਗੀ। ਘਰ ਕੱਚੇ ਨੇ, ਬੰਦੇ ਪੱਕੇ ਤੇ ਪਿਆਰ ਵਾਲੇ। ਭਾਜੀ ਜਦੋਂ ਕੋਈ ਇਜਾਜ਼ਤ ਲਈ ਉਹਨੇ ਕਿਹਾ ਕੋਈ ਨਹੀਂ ਭਾਜੀ ਬਣਾਓ, ਤੇ ਇਜਾਜ਼ਤ ਮਿਲ ਗਈ, ਆਪਾਂ ਤੁਹਾਨੂੰ ਵਿਖਾਣ ਲੱਗੇ ਅੰਦਰੋਂ। ਲਓ ਜੀ ਚੱਲੇ ਅੰਦਰ ਤੇ ਆਏ ਹਾਏ ਲਓ ਜੀ ਆਨੰਦ ਵੇਖੋ। ਇਹ ਹੈਗੇ ਜੀ ਪਿੰਡਾਂ ਦੀ ਪਾਰਕਿੰਗ ਹੈ, ਫੁੱਲ ਬੂਟੇ ਕਿਆਰੀ ਗਾ ਲਓ। ਤੇ ਆ ਸਾਹਮਣੇ ਘਰ ਆ ਗਿਆ ਤੇ ਆ ਵੇਖੋ ਕੰਨਾਂ ਛੋਟੀਆਂ, ਉੱਥੇ ਨਾਲ ਦਾ ਘਰ ਵੀ ਦਿਸਦਾ ਪਿਆ। ਇਹ ਮਿੱਟੀ ਦੀ ਖੁਸ਼ਬੂ ਸਾਨੂੰ ਆ ਰਹੀ, ਮਹਿਸੂਸ ਹੀ ਕਰਦੇ ਪਏ ਆ ਪੰਜਾਬ ਦੀ ਮਿੱਟੀ। ਜਿਹੜੇ ਉੱਥੇ ਪੋਚਾ ਮਾਰਿਆ ਦੀ ਖੁਸ਼ਬੂ ਜੀ ਆ ਰਹੀ ਮਿੱਟੀ ਦੀ। ਤੇ ਇਹ ਹਾਂਜੀ ਇਹ ਜੀ ਇਹਨਾਂ ਦਾ ਕਿਚਨ, ਇੰਜ ਦੇ ਕਿਚਨ ਹੁੰਦੇ ਜੀ ਜਿਵੇਂ ਕਿ ਤੁਹਾਨੂੰ ਬਾਖ ਕੇ ਲਓ ਜੀ। ਇਹ ਜੀ ਕਿਚਨ ਪਿੰਡਾਂ ਦੇ ਕਦੀ ਇਹੋ ਕੁਝ ਸੀ। ਤੇ ਇਹ ਦੇਖੋ ਜੀ ਅਜੇ ਉੱਤੇ ਬਰਤਨ ਪਏ, ਮੇਰੇ ਖਿਆਲ ਚਾਹ ਬਣਾਈ ਹੋਣੀ ਭਾਜੀ ਨੇ। ਇਹ ਕਿਚਨ ਹੁੰਦਾ ਜੀ। ਇਹ ਦਰਵਾਜ਼ਾ ਦੇਖੋ, ਇਹ ਦਰਵਾਜ਼ੇ ਉੱਤੇ ਵੇਖੋ ਤੁਸੀਂ ਫੁੱਲ ਬੂਟੇ ਪਏ ਹੋਏ ਹੈ। ਪੁਰਾਣੇ ਦਰਵਾਜ਼ੇ ਮੈਨੂੰ ਲੱਗਦਾ ਹੈ ਕਿ ਕੋਈ ਘੱਟ ਵੀ ਹੋਇਆ 50-60 ਸਾਲ ਦਾ ਦਰਵਾਜ਼ਾ ਪੁਰਾਣਾ, ਕਿਉਂਕਿ ਚਗਾਠਾਂ ਉਦੋਂ ਏਡੀਆਂ ਵੱਡੀਆਂ ਬਣਾਉਂਦੇ ਸਨ ਕਦੀ। ਤੇ ਦਿਲ ਕੇ 50-60 ਮੈਂ ਨਾ ਦਿਲ ਕੇ ਪਾਰਟੀਸ਼ਨ ਪਹਿਲਾਂ ਦਾ ਹੋਵੇ ਦਰਵਾਜ਼ਾ। ਹਾਏ ਹਾਏ ਹੱਥ ਨਾਲ ਗੇੜੋ, ਮੂੰਹ ਧੋਵੋ ਤੇ ਇੱਥੇ ਗੇੜਨਾ ਤੇ ਇੱਥੇ ਨਹਾਣਾ। ਬੰਨੋ ਜੀ ਕੱਛਾ। ਤੇ ਅਗਰ ਕੋਈ ਬੀਬੀ ਭੈਣ ਨੇ ਨਹਾਣਾ ਤੇ ਫਿਰ ਵੀ ਇੱਥੇ ਆਲੇ ਦੁਆਲੇ ਮੰਜੀਆਂ ਲਾਉਣਗੀਆਂ ਫਿਰ ਨਹਾਉਣਗੀਆਂ ਹੈ ਪਰਦਾ ਕਰਕੇ ਸਾਰੀ ਬਾਤ ਜੀ। ਤੇ ਹਾਂ ਤੇ ਕੰਧ ਖਿੰਗਰ ਤੇ ਲੇਕਿਨ ਡਿਜ਼ਾਈਨ ਵਾਲੀ ਬਣਾਈ ਹੋਈ ਹੈ। ਵਾਹ ਜੀ ਵਾਹ। ਚਲੋ ਭਾਜੀ ਬੜੀ ਮਿਹਰਬਾਨੀ। ਰੋਜ਼ ਕਾ ਕਰ ਕਿੱਡਾ ਪਿਆਰਾ ਜੀ ਮੈਨੂੰ। ਇੱਥੇ ਵੀ ਇਹਨਾਂ ਨੇ ਪੌਦੇ ਲਾਏ ਤੇ ਉੱਤੇ ਤੇ ਉਹ ਵੇਖੋ ਇਹਨਾਂ ਦੀ ਡਿਊੜੀ ਜੇ ਛੋਟੀ ਜੀ ਕਿਚਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਛੋਟੀ ਜਿਹੀ ਇਹ ਵੀ ਨਾਲ। ਤੇ ਇੱਕ ਹੈ ਛੋਟਾ ਕਮਰਾ, ਇੱਕ ਆ ਸਾਹਮਣਾ ਕਮਰਾ। ਉਹਨੂੰ ਵੇਖੋ ਦਰਵਾਜ਼ਾ ਨਜ਼ਰ ਜਿਵੇਂ ਮੈਂ ਤੁਹਾਨੂੰ ਉਹ ਵਿਖਾ ਰਿਹਾ ਸੀ ਇੱਧਰ ਵਾਲਾ, ਵੇਖੋ ਉਹਨੂੰ ਦਰਵਾਜ਼ਾ ਪੁਰਾਣਾ ਲੱਗਾ ਹੋਇਆ। ਹਾਂਜੀ ਮਿੱਟੀ ਦੇ ਵਿੱਚ, ਮਿੱਟੀ ਨਹੀਂ ਤੇ ਹਰ ਸ਼ੈ ਨੂੰ ਖਾ ਜਾਂਦੀ। ਵੇਖੋ ਪਤਾ ਨਹੀਂ ਕਿਹੜੀਆਂ ਲੱਕੜਾਂ ਹਾਂ ਉਦੋਂ ਤਿਆਰ ਦੀਆਂ ਕਿ ਉਹਨੂੰ ਹਜੇ ਪਤਾ ਨਹੀਂ ਆਇਆ ਨਾ ਘੁਣ ਲੱਗੀ ਨਾ ਕੋਈ ਹੋਰ ਚੀਜ਼। ਸਾਰਾ ਕੱਚਾ ਲਿਮਿਆ ਪੋਚਾ ਹੈ, ਘਰ ਵਿੱਚ ਕੋਈ ਨਹੀਂ ਹੈ। ਲੇਕਿਨ ਇਹਦੇ ਤਾਇਜ਼ਾਦ ਦਾ ਸੀ ਤੇ ਭਰਾ ਸੀ, ਇਹਨਾਂ ਨੇ ਕਿਹਾ ਕੋਈ ਨਹੀਂ ਉੱਤੋਂ ਇੱਥੇ ਬਣਾ ਲਓ। ਲੇਕਿਨ ਅਗਰ ਇਹ ਹੋਰ ਕਿਸੇ ਦਾ ਅਸੀਂ ਉੱਤੋਂ ਦੀ ਨਹੀਂ ਬਣਾ ਸਕਦੇ ਕਿਉਂਕਿ ਅੱਛੀ ਗੱਲ ਨਹੀਂ ਹੈ। ਲੇਕਿਨ ਅੰਦਰ ਮਸਤੂਰਾਤ ਕੋਈ ਨਹੀਂ ਸੀ, ਹੋਰ ਤਾਂ ਕੋਈ ਨਹੀਂ, ਉੱਤੋਂ ਦੀ ਬਣਾ ਲਈ। ਚਲੋ ਜੀ ਚੱਲੀਏ ਹੁਣ ਅੱਗੇ। ਮੈਂ ਨਾ ਵੱਧ ਤੋਂ ਵੱਧ ਘਰ ਨਜ਼ਰ ਆਈ ਜਾ ਰਹੇ ਸਾਨੂੰ, ਜਿਵੇਂ ਅਸੀਂ ਵੇਖਦੇ ਅੱਗੇ ਹੋਰ ਘਰ ਹੁੰਦੇ ਨੇ ਕੱਚੇ। ਕਿਉਂ ਭਾਜੀ ਇੱਥੇ ਤੇ ਹੋਰ 2-4 ਸਾਲ ਪਹਿਲਾਂ ਮਜ਼ੀਦ ਕੱਚੇ ਘਰ ਹੋਣੇ ਹਨ ਨਾ। ਹਾਂਜੀ ਕਾਫੀ ਜ਼ਿਆਦਾ 90% ਹੈ ਕੱਚਾ ਘਰ 90% ਬਿਲਕੁਲ 90 ਤੋਂ 95% ਸੀ। ਅੱਛਾ ਲੇਕਿਨ ਹੁਣ ਮੁਸਲਸਲ ਅੱਗੇ ਘਰ ਪੱਕੇ ਨਿੱਕੇ ਪੁੱਛੇ ਬਾਹਰ ਰੇੜੀਆਂ ਵੇਖੋ ਜੀ ਆ ਰਿਹਾ ਪੂਰਾ ਆਨੰਦ ਕਰੀ। ਸਾਨੂੰ ਤਾਂ ਬਹੁਤ ਜ਼ਿਆਦਾ ਆ ਰਹੀ ਚੱਸ ਕਿ ਉਹੀ ਪੁਰਾਣਾ ਕਲਚਰ ਤੇ ਪੁਰਾਣਾ ਮਾਹੌਲ ਸਾਰਾ ਪਿੰਡਾਂ ਦਾ ਜੀ। ਆ ਦੇਖੋ ਉਹ ਚੱਲ ਘਮਾ ਇਹਨੂੰ ਚਲਾ ਥੋੜਾ ਭਜਾ ਹਾਂ ਜਰਾ। ਲਓ ਜੀ ਕਿਹੜਾ ਕਿਹੜਾ ਕੰਮ ਕਰਦਾ ਹੁੰਦਾ ਸੀ। ਅਸੀਂ ਤਾਂ ਬੜੇ ਪਿੰਬੇ ਨੇ। ਹਾਏ 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 ਪਸ਼ੂ ਬੱਝੇ ਹੋਏ ਆ, ਗਾਵਾਂ ਤੇ ਇਹ ਕਟੜਾ ਹੈ ਕੁੱਤਾ ਦੀ ਸੂਈ ਕਿਸੇ ਦੀ। ਤੇ ਇਹ ਗਲੀ ਸਾਨੂੰ ਇੱਕ ਦਿਸੀ ਜੇ ਪੱਕੀ ਜਿਹਦੇ ਵਿੱਚ ਘਰ ਸ਼ਾਇਦ ਇਹ ਚ ਵੀ ਕੋਈ ਕੱਚਾ ਹੋਏਗਾ, ਸਾਰਾ ਪੱਕਾ ਕਰਕੇ ਦਿਸਦਾ ਪਿਆ। ਲੇਕਿਨ 2 ਸਾਲ ਪਹਿਲੇ ਇਹ ਵੀ ਸਾਰੇ ਮੈਨੂੰ ਲੱਗਦਾ ਨਵੇਂ ਬਣੇ ਜੇ। ਇਹ ਜਿਹੜੇ ਸਾਰੇ ਕੱਚੇ ਸਨ ਕਦੀ। ਚਾਚਾ ਨੇ ਸਾਡੇ ਲਈ ਪਿੰਡਾਂ ਦਾ ਪਿਆਰ ਮੁਹੱਬਤ ਵੇਖੋ ਜੀ। ਹਾਏ ਹਾਏ ਚਾਚਾ ਜੀ ਨੇ ਸਾਡੇ ਲਈ ਸਪੈਸ਼ਲ ਕੀਤੇ ਆ ਵੀ ਸਾਡੇ ਅੱਛਾ ਸਾਨੂੰ ਵੇਖ ਕੇ ਮੈਂ ਤੈਨੂੰ ਨਜ਼ਰ ਨਹੀਂ ਕਹਿ ਰਿਹਾ ਸੀ ਨਾ ਪਿੰਡਾਂ 'ਚ ਹੋਰ ਕੋਈ ਲੱਭੇ ਨਾ ਲੱਭੇ। ਤੁਸੀਂ ਕਹੋਗੇ ਪਰ ਇਹ ਪਿੰਡ ਨੂੰ ਯਾਰ ਤਾਂ ਗੱਲ ਨਹੀਂ, ਕਸਮ ਖੁਦਾ ਦੀ ਪਿੰਡਾਂ ਵਿੱਚ ਜਿੱਥੇ ਵੀ ਜਾਈਦਾ ਨੇ ਇੰਨਾ ਪਿਆਰ ਕਰਦੇ ਨਾ। ਮੈਂ ਨਾ ਇਹਨੂੰ ਜਾਣਦਾ ਨਾ ਮੈਨੂੰ ਇਹ ਜਾਣਦਾ। ਤੇ ਉਹ ਅਮਰੂਦ ਕਰਕੇ ਸਾਨੂੰ ਕਹੇ ਅਸੀਂ ਨੰਗਣ ਨੇ ਵਲੋਗ ਕਰਦੇ, ਉਹ ਕਹਿ ਰਿਹਾ ਅਮਰੂਦ ਖਾਓ। ਹਾਂਜੀ ਇਹ ਜੇ ਪੰਜਾਬ ਤੇ ਆਪਣਾ ਪੰਜਾਬੀ। ਤੇ ਲਓ ਜੀ ਅਸੀਂ ਆ ਗਏ ਇਸ ਟਾਈਮ ਗਲੀ ਨੰਬਰ 8, ਗਲੀ ਨੰਬਰ 7, ਗਲੀ ਨੰਬਰ 9 ਯਾਨੀ 7, 8 ਤੇ 9 ਅਸੀਂ ਚੌਕ 'ਚ ਖਲੋ ਗਏ ਹਾਂ ਜਿੱਥੇ 3 ਗਲੀਆਂ ਲੱਗਣੀਆਂ। ਗਲੀ ਨੰਬਰ 8, ਗਲੀ ਨੰਬਰ 7, ਗਲੀ ਨੰਬਰ 9 ਤੇ ਇਹ ਚੌਕ ਹੈ। ਤੇ ਇਹ ਦੇਖੋ ਜੀ ਪੁਰਾਣਾ ਪਿੱਪਲ ਤੇ ਉੱਪਰਲੇ ਪਾਸੇ ਤੁਹਾਨੂੰ ਦਿਸਦਾ ਪਿਆ ਕੱਚਾ ਘਰ ਤੇ ਮਿੱਟੀ ਨਹੀਂ ਲੱਭੀ, ਉਹਨਾਂ ਗੋਹੇ ਉਰਲੇ ਸਾਈਡ ਤੇ ਲਾਤਾ ਜਿੱਥੋਂ ਡੈਮੇਜ ਹੋਈ ਸੀ ਕੰਧ। ਤੇ ਇਹ 47 ਤੋਂ ਪਹਿਲਾਂ ਦਾ ਘਰ ਤੁਹਾਨੂੰ ਇੱਕ ਨਜ਼ਰ ਆ ਰਿਹਾ ਹੋਣਾ। 47 ਤੋਂ ਪਹਿਲਾਂ ਦਾ ਜਿਹੜਾ ਉਹ ਥੱਲੇ ਬਾਹਰ ਇੱਧਰ ਸ਼ਾਇਦ ਉਰਲੇ ਸਾਈਡ ਤੋਂ ਕਮਰੇ ਕੁਮਰੇ ਹੋਣਗੇ, ਉਹ ਦੀਵਾ ਜਿੱਥੇ ਬਲਦੇ ਹੋ ਜਗ੍ਹਾ ਦਿਸਦੀ ਪਈ ਤੁਹਾਨੂੰ। ਤੇ ਇਹ ਗਲੀਆਂ ਜੀ ਵੇਖੋ
ਗਲੀ ਕਿੰਨੀ ਸਾਫ਼ ਹੈ। ਤੁਸੀਂ ਅਕਸਰ ਕਹਿੰਦੇ ਰਹਿੰਦੇ ਚੜ ਲੈਂਦਾ ਪੰਜਾਬ ਜਿਹੜਾ ਜੀ ਉਹ ਗਲੀਆਂ ਨਹੀਂ ਹੈ, ਨੀਟ ਕਲੀਨ ਪਿੰਡ ਹੈ ਨੇ, ਲੇਕਿਨ ਅਸੀਂ ਤੁਹਾਨੂੰ ਯਾਰ ਨਾ ਚੁੱਕ ਕੇ ਪੁਰਾਣਾ ਕਲਚਰ ਵਿਖਾਉਣ ਦੀ ਕੋਸ਼ਿਸ਼ ਕਰੀ ਕਿ ਵਿਰਸਾ ਪਹਿਲਾਂ ਕਿਵੇਂ ਦਾ ਸੀ। ਇਹ ਸੋ ਤੁਹਾਨੂੰ ਦਿਸਣੀ ਉਵੇਂ ਦੇ। ਅਗਰ ਤੁਹਾਨੂੰ ਇਹ ਅੱਛਾ ਵਿਖਾਉਣਾ ਚਾਹੀਦਾ, ਅੱਛੇ ਵੀ ਅਸੀਂ ਤੁਹਾਨੂੰ ਕਲੀਨ ਜਿਹੜੇ ਪਿੰਡ ਵੀ ਵਿਖਾ ਸਕਦੇ ਹਾਂ, ਬੜੇ ਖੂਬਸੂਰਤ ਸਫਾਈ ਪਸੰਦ ਜਿਹੜੇ ਨੇ ਪਿੰਡ ਵੀ ਹੈ ਨੇ, ਬੜੇ ਅਮੀਰ ਵੀ ਨੇ, ਲੇਕਿਨ ਅਸੀਂ ਲੱਭਦੇ ਪੁਰਾਣਾ ਕਲਚਰ, ਕਿਉਂਕਿ ਸਾਡਾ ਜਿਹੜਾ ਹਿਸਟੋਰੀਕਲ ਪਲੇਸਿਸ ਦਾ ਜਿਹੜਾ ਚੈਨਲ ਹੈ, ਇਸ ਵਾਸਤੇ ਫਿਰ ਤੁਹਾਨੂੰ ਜਿਹੜੀ ਇਹ ਚੀਜ਼ਾਂ ਚੁੱਕ ਕੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਕਿ ਸਾਡੇ ਭਟਕੇ ਰਹਿੰਦੇ ਕਿਵੇਂ ਸਨ ਪਹਿਲਾਂ, ਵੰਡ 47 ਤੋਂ ਪਹਿਲਾਂ ਕਿਵੇਂ ਗੁਜ਼ਾਰਦੇ ਸੀ ਆਪਣਾ ਵਕਤ। ਤੇ ਅੱਗੇ ਪਿੱਪਲ ਆ ਗਏ ਨੇ, ਤੇ ਇਹ ਦੇਖੋ ਜੀ ਇਹ ਪੱਠੇ ਲੈਣ ਚੱਲੇ ਜੇ ਭਾਈ ਜਿਹੜੇ, ਤੇ ਅੱਗੇ ਆਪਣਾ ਸੱਡਾ ਜੋ ਹੋਇਆ, ਤੇ ਸੱਡਾ ਵੀ ਪੂਰਾ ਸਾਹਮਣੇ ਜੀ, ਸਾਨ ਸੱਡਾ ਮਾਸ਼ਾਅੱਲਾ। ਆਏ ਹਾਏ, ਤੇ ਇਹਨਾਂ ਦੇ ਪੱਠੇ ਲੈ ਕੇ ਨੇ, ਕਈਆਂ ਨੇ ਅੱਗੇ ਖੋਤੀਆਂ ਜੋਈਆਂ ਹੁੰਦੀਆਂ, ਕਈਆਂ ਨੇ ਅੱਗੇ ਮੱਝਾਂ ਵਗੈਰਾ ਕੋ ਅੱਗੇ ਜਾ ਰਹੀ ਉਹਨਾਂ ਕੋਲ ਸ਼ਾਇਦ ਸੱਡਾ ਜੋ ਹੋਇਆ। ਕੀ ਭਾਜੀ ਤੁਹਾਡਾ ਨਾਂ ਕੀ? मोहम्मद अफजल है जी। ਮੁਹੰਮਦ ਅਫਜ਼ਲ। ਤੇਰਾ ਵੀਰ? अली ਅਲੀ। ਤੇ ਵੀਰ ਜੀ ਆਪਣਾ ਪਿੰਡ ਜਿਹੜਾ ਇਹ ਬਹਾਵਲਕੋਟ ਦੇ ਆਲੇ ਦੁਆਲੇ ਪਿੰਡ ਕਿਹੜੇ ਨੇ? लावलकोट मसराला जी वलगन सेल ज़ैदगंज पिंड। ਅੱਛਾ ਇਹ ਪਿੰਡ ਨੇ ਲੈਣ ਕੀ ਚੱਲੇ ਹੁਣ? ਅਸੀਂ ਪੱਠੇ ਲੈਣ ਜਾ ਰਹੇ ਅੱਛਾ ਪਿਆਰ ਦਾ ਆਪਣਾ ਪਿੰਡ ਦਾ ਥੋੜਾ ਦੱਸੋ, ਪਿਆਰ ਮੁਹੱਬਤ ਕਿਵੇਂ ਤੁਹਾਡੇ ਪਿੰਡ 'ਚ? बहुत ज्यादा प्यार मोहब्बत है। ਆਪਣੇ ਵੱਡਿਆਂ ਕੋਲੋਂ 47 ਬਾਰੇ ਸੁਣਿਆ ਹੋਇਆ ਤੁਹਾਡੇ ਪਿੰਡ ਮੁਸਲਮਾਨਾਂ ਦਾ ਸੀ ਕਿ ਵਿੱਚ ਆਇਆ ਸਨ ਕੁਛ ਸਿੱਖ ਵੀ? नहीं, 47 पहले सिख सन। ਅੱਛਾ हाँ ਰਹਿੰਦੇ जी, ये जेडे बहु अजदाद तो इन्हां दे मुसलमान होए ने, मान बरादरी है। ਅੱਛਾ ये इत्थे रह रहे ने, खा रहेगा वो भी, मसला नहीं है। ਲੋ ਵੀ ਦੋਸਤੋ, ਅਸੀਂ ਆ ਗਏ ਇਸ ਟਾਈਮ ਸਕੂਲ ਵਾਲੀ ਸਾਈਡ ਤੇ, ਸਾਹਮਣੇ ਜਿਹੜਾ ਲੜਕੀਆਂ ਦਾ ਸਕੂਲ ਹੈ ਕੋਟ ਬਹਾਵਲਕੋਟ ਦਾ, ਇਹ ਲੜਕੀਆਂ ਸਕੂਲ। ਤੇ ਮੈਂ ਇੱਥੇ ਹੋਣਾ, ਵੀਡੀਓ ਬੜੀ ਲੰਮੀ ਹੋ ਰਹੀ ਹੈ, ਐਂਡ ਤੇ ਤੁਹਾਨੂੰ ਇੱਕ ਬਹੁਤ ਜ਼ਿਆਦਾ ਜਿਹੜਾ ਇੰਟਰਸਟ ਚੀਜ਼ ਵਿਖਾਉਣ ਲੱਗੇ ਹਾਂ। ਇੱਕ ਘਰ ਦੇ ਵਿੱਚ ਐਸੀ ਚੀਜ਼ਾਂ ਵਿਖਾਵਾਂਗੇ ਤੁਹਾਨੂੰ ਕਿ ਤੁਸੀਂ ਵੇਖ ਕੇ ਖੁਸ਼ ਹੋ ਜਾਓਗੇ ਕਿ ਯਾਰ ਇਹ ਕੁਝ ਕਲਚਰ ਹੁੰਦਾ ਹੈ ਪੁਰਾਣਾ, ਇਹ ਘਰ ਦੇ ਵਿੱਚ ਸਾਰਾ ਕੁਝ ਮਿਲੇਗਾ। ਘਰ ਵਾਲਿਆਂ ਕੋਲ ਇਹ ਇਜਾਜ਼ਤ ਲੈ ਲਈਏ, ਅਸੀਂ ਜਾ ਰਹੇ ਹਾਂ ਹੁਣ ਘਰ ਦੇ ਅੰਦਰ, ਤੁਹਾਨੂੰ ਵਿਖਾਉਂਦੇ ਹਾਂ ਕੁਝ ਚੀਜ਼ਾਂ। ਇੱਕ ਤੇ ਆ ਸਾਈਕਲ ਪਿੱਛੇ ਆਇਆ ਇੱਧਰ ਬੱਚੇ, ਆ ਗਏ ਅਸੀਂ ਘਰ 'ਚ। ਲੋ ਜੀ, ਆ ਪਹਿਲੇ ਕਮਰਾ ਆ ਗਿਆ, ਵੜਦੇ ਹਾਂ ਸਾਰੇ, ਦੇਖੋ ਕਮਰਾ। ਲੋ ਜੀ, ਇਹ ਅੰਦਰ ਕਮਰਾ, ਇਹ ਆ ਗਿਆ ਬਾਹਰ, ਤੇ ਇਹ ਦੂਸਰਾ ਕਮਰਾ ਜੀ, ਤੇ ਅੱਗੇ ਦੋ ਆ ਗਏ, ਤੇ ਤੀਸਰਾ ਇਹ ਵੇਖੋ ਜੀ, ਇਹ ਤੀਸਰਾ ਕਮਰਾ। ਇੱਕ ਆ ਨਾਲ ਛੋਟੀ ਡਿਉੜੀ ਹੈ ਸ਼ਾਇਦ, ਅੱਛਾ ਬਰਾਂਡਾ ਹੈ। ਉਹ ਪੁਰਾਣਾ ਪੱਖਾ, ਪੁਰਾਣੀ ਪਈ ਹੈ ਵੇਖੋ, ਤੇ ਉਹ ਪੇਟੀ ਵੇਖੋ ਜੀ ਪੁਰਾਣੀ, ਪਤਾ ਨਹੀਂ ਕਿੰਨੀ ਕੁ ਪੁਰਾਣੀ ਪੇਟੀ ਹੈ, ਛੋਟੀ ਪੁਰਾਣੀ ਪੇਟੀ। ਤੇ ਹੈ ਸਾਈਕਲ ਪਿਆ ਜੀ, ਇੱਧਰ ਪਈਆਂ ਜੀ ਵੇਖੋ। ਤੇ ਇਹ ਵੇਖੋ ਜੀ, ਆਏਗੀ ਪੂਰੀ ਚੱਸ ਤੁਹਾਨੂੰ, ਪੂਰੀ ਆਨੰਦ। ਵੇਖੋ ਕੀ ਹੈ, ਚਰਖਾ, ਸਾਈਕਲ, ਤੇ ਇਹ ਨਾਲ ਦੇਖੋ ਆਇਆ ਬਚਪਨ ਯਾਦ ਕੁਛ। ਨਿੰਮ ਦਾ ਦਰਖਤ ਜੇ, ਤੇ ਉੱਤੇ ਹੁੰਡੇ ਲੈ ਜਾ ਰਹੇ ਆ, ਤੇ ਉਹ ਪਿੱਛੇ ਮੱਝਾਂ ਵਗੈਰਾ ਤੇ ਓੜੀਆਂ ਤੇ ਆ ਖੁੱਡੇ, ਤੇ ਇਹ ਵੇਖੋ ਕਮਰੇ ਹੈ ਆਲੇ ਬਣੇ ਹੋਏ, ਸ਼ਾਇਦ ਇਹਨਾਂ ਵਿੱਚ ਲਾਲਟਨ ਰੱਖਦੇ ਨੇ ਰਾਤ ਨੂੰ। ਤੇ ਪੂਰਾ 47 ਵਾਲਾ ਆਨੰਦ ਆ ਰਿਹਾ ਹੋਣਾ ਤੁਹਾਨੂੰ ਕਿ ਸਾਡੇ ਜਿਹੜੇ ਵੱਡਕੇ ਭਾਵੇਂ ਚੜ੍ਹਦੇ ਪੰਜਾਬੋਂ ਲੈਂਦੇ ਆ, ਤੇ ਭਾਵੇਂ ਲੈਂਦੇ ਹੋ ਜਿਹੜੇ ਚੜ੍ਹਦੇ ਗਏ ਜਿੰਨੇ ਵੀ 47 ਤੋਂ ਪਹਿਲਾਂ, ਉਦੋਂ ਕਲਚਰ ਹੀ ਸਾਰਾ ਹੋਣਾ। ਤੇ ਇਹੋ ਚੀਜ਼ਾਂ ਹੋਣਗੀਆਂ, ਇੰਝ ਹੀ ਉਹਨਾਂ ਦੇ ਘਰ ਹੋਣਗੇ ਪੁਰਾਣੇ, ਤੇ ਫਿਰ ਭਰੇ ਘਰ ਛੱਡ ਕੇ ਇੰਝ ਹੀ ਗਏ ਹੋਣਗੇ, ਕਿਉਂਕਿ ਉਦੋਂ ਹੈ ਹੀ ਕੱਚੇ ਸਨ। 90% 90 ਨਹੀਂ ਸਭ ਬਲਕਿ 98% ਕੱਚੇ ਸਨ। ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਬੜੀ ਅੱਛੀ ਲੱਗੀ ਹੋਏਗੀ, ਵੀਡੀਓ ਪਸੰਦ ਆਈ ਹੋਏਗੀ। ਤੇ ਇਹ ਦੇਖੋ ਜੀ, ਇਹ ਜੇ ਇਹਨਾਂ ਵਿੱਚ ਮੁਰਗੀਆਂ ਰੱਖਣ ਵਾਲਾ ਆਲਾ, ਇਹ ਖੁੱਡਾ ਜਿਹਨੂੰ ਕਹੀਦਾ, ਤੇ ਇਹ ਜੇ ਤੰਦੂਰ ਰੋਟੀਆਂ ਵਾਲਾ। ਕਿਉਂ ਜੀ, ਇੱਕ ਘਰ ਦੇ ਵਿੱਚ ਹੀ ਸਾਰਾ ਕੁਝ, ਉਹ ਚੀਜ਼ਾਂ ਜਿਹੜੀਆਂ ਤੁਸੀਂ ਵੱਡਿਆਂ ਕੋਲੋਂ ਸੁਣਦੇ ਸੀ, ਸਾਰਾ ਕੁਝ ਇੱਕ ਘਰ ਦੇ ਵਿੱਚ ਹੀ। ਇਹ ਦੇਖੋ ਜੀ, ਇਹ ਸਾਹਮਣੇ ਨਲਕਾ ਆ ਗਿਆ, ਤੇ ਉਹ ਸਾਰਾ ਕੁਝ 47 ਤੋਂ ਪਹਿਲਾਂ ਜੋ ਅਸੀਂ 4 ਸਾਲ ਤੋਂ ਪਾਠ ਸਟੋਰੀਆਂ ਕਰਦੇ ਪਏ ਹਾਂ, ਜੋ ਸੁਣੀਦਾ ਬਾਬਿਆਂ ਕੋਲ, ਚਸ਼ਮਦੀਦ ਦੇ ਗੁਆਹਾਂ ਕੋਲ, ਉਹ ਕੁਝ ਚੀਜ਼ਾਂ ਜਿਹੜੀਆਂ ਇੱਕ ਘਰ ਦੇ ਵਿੱਚ ਵੇਖਣ ਨੂੰ ਸਾਨੂੰ ਜਿਹੜੀਆਂ ਮਿਲਦੀਆਂ ਪਈਆਂ। ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ। ਇਹ ਜੇ ਆਪਣਾ ਪਿੰਡ ਵਾਲਿਆਂ ਦਾ ਗੈਸ, ਸੋਈ ਗੈਸ ਜਿਹਨੂੰ ਕਹਿੰਦੇ ਆ, ਤੇ ਇਹ ਮਾਂ ਜੀ ਜਿਹੜੇ ਲੱਗੇ ਹੋਏ, ਮੈਂ ਇਹਦੇ ਨਾਲ ਵੀ ਥੋੜੀ ਗੱਲ ਕਰਨਾ। ਸਲਾਮ ਅਲੈਕੁਮ ਮਾਂ ਜੀ। ਵਾਲੇਕੁਮ ਸਲਾਮ। ਮਾਂ ਜੀ ਥੋੜਾ ਦੱਸਿਆ ਦੇ ਵਿੱਚ ਕੀ ਪਾਉਂਦੇ ਜੀ? ਇਹ ਕੋਈ ਮੈਨੂੰ ਮੈਕ ਲਾ ਲਾਂਗੇ ਮੇਰਾ ਜੀ। ਅਸੀਂ ਗੋਹੇ ਦੇ ਵਿੱਚ ਇਹਦੇ ਚ ਪੈਂਦਾ ਸਲਫਾਤ। ਹਾਂਜੀ ਮਾਂ ਜੀ, ਇਹ ਚ ਕੀ ਪੈਂਦਾ? ਅਸੀਂ ਗੋਹੇ ਦੇ ਵਿੱਚ ਕੱਖ ਪਾਈਦੇ ਨੇ।
ਉਹ ਕਿਉਂ ਪਾਉਂਦੇ ਵਿੱਚ? ਉਹ ਫਿਰ ਗੋਇਆ ਪੋਲਾ ਹੁੰਦਾ ਵੇ। ਬਲਦਾ ਸਹੀ ਹੈ? ਹਾਂਜੀ ਅੱਛਾ ਅੱਛਾ, ਸਹੀ ਬਲਦਾ ਹੈ। ਹਾਂ ਸਹੀ ਬਲਦਾ ਹੈ। ਅੱਛਾ ਅੱਛਾ। ਤਾਂ ਵਾਸਤੇ ਅਸੀਂ ਪਾਈ ਦੇ ਨੇ। ਤੇ ਇੱਕ ਮੱਝ ਦਾ ਕਿੰਨਾ ਕੁ 2-3 ਤਪੜੇ ਹੋ ਜਾਂਦੇ ਦਿਹਾੜੀ ਦੇ? ਹਾਂਜੀ ਹੋ ਜਾਂਦੇ ਨੇ। ਤੇ ਉਂਝ ਮੁੱਲ ਵੀ ਮੇਰੇ ਖਿਆਲ ਵਿਕਦੀਆਂ ਨੇ। ਹਾਂ ਮੁੱਲ ਵੀ ਕਿੰਨੇ ਵਿਕਦੀਆਂ ਦੀ ਥਾਪੀ ਇੱਕ? ਪੰਜਾਂ ਦੀ ਇੱਕ ਥਾਪੀ ਦਿੰਦੀਆਂ ਨੇ। 5 ਰੁਪਏ ਦੀ ਇੱਕ। ਹਾਂਜੀ ਤੇ ਘਰਾਂ 'ਚ ਇਸਤੇਮਾਲ ਆ ਹੀ ਕਰਦੇ? ਹਾਂਜੀ। ਤੇ ਗੋਇਆ ਤੁਸੀਂ ਥੱਪਣ ਦੇ ਕੋ 9 ਜਾਂ 30 ਕੋ ਨਹੀਂ ਹੈ? ਨਹੀਂ ਧੀਆਂ ਛੋਟੀਆਂ ਨੇ। ਥੱਪ ਦੇਣਗੇ ਨਾ। ਹਾਂ ਲੈ ਥੱਪਦੀਆਂ ਨਹੀਂ ਬੱਚੀਆਂ ਅੱਜ ਕੱਲ ਨਹੀਂ ਥੱਪਦੀਆਂ। ਆਨੇ ਗੋਏ ਦੀ ਬੋ ਆਂਦੀ। ਬੋ ਹੁੰਦੀ ਐਵੇਂ ਹੀ। ਤੋ ਐ ਸੀ ਸਾਡਾ ਅੱਜ ਦਾ ਵਲੋਗ। ਇਸ ਪਿੰਡ ਭਾਵਲਕੋਟ ਦਾ ਲੈ ਹੁੰਦੇ ਤੂੰ। ਇਹ ਭਾਵਲਕੋਟ ਪਿੰਡ ਦਾ ਹਜੇ ਤੀਸਰਾ ਹਿੱਸਾ ਤੁਹਾਨੂੰ ਅਸੀਂ ਵਿਖਾ ਸਕੇ ਹਾਂ, ਕਿਉਂਕਿ ਬਹੁਤ ਜ਼ਿਆਦਾ ਅਜੇ ਕੱਚੇ ਘਰ ਹੈ ਨੇ। ਲੇਕਿਨ ਵਲੋਗ ਬਹੁਤ ਲੰਮਾ ਹੋ ਜਾਣਾ, ਤੁਸੀਂ ਵੇਖਣਾ ਨਹੀਂ, ਫਿਰ ਵੀਡੀਓ ਲੰਮੀ ਹੋ ਜਾਂਦੀ। ਜ਼ਾਹਰੀ ਬਾਤ ਹੈ ਜੀ। ਅਗਰ ਤੁਸੀਂ ਮਜ਼ੀਦ ਸਾਨੂੰ ਚਾਹੁੰਦੇ ਹੋ ਕਿ ਮੇਰੇ ਘਰ ਹੋਰ ਵਿਖਾਈ ਜਾਣ, ਪੁਰਾਣਾ ਵਿਰਸਾ ਵਿਖਾਇਆ ਜਾਏ, ਵਿਰਸਾ ਜਿੰਨਾ ਵੀ ਛੁਪਿਆ ਜਿਹੜਾ ਹਜੇ ਤੱਕ ਮੌਜੂਦ ਹੈ ਲਹਿੰਦੇ ਪੰਜਾਬ 'ਚ, ਉਹ ਚੀਜ਼ਾਂ ਅਸੀਂ ਤੁਹਾਨੂੰ ਵਿਖਾਈਏ, ਕਮੈਂਟ ਕਰਕੇ ਦੱਸਿਆ ਜੀ। ਅਸੀਂ ਬਕਾਇਆ ਪਿੰਡ ਵੀ ਵਲੋਗ ਜਿਹੜਾ ਕਰਨ ਵਾਸਤੇ ਆਵਾਂਗੇ, ਪੂਰਾ ਜਿਹੜਾ ਪਿੰਡ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। 2 ਆਫਿਸ ਹਜੇ ਰਹਿ ਗਿਆ। ਅਸੀਂ 2-3 ਸਾਲ ਪਹਿਲਾਂ ਵੀ ਆਏ ਸੀ ਤੇ ਪਿੰਡ ਵਾਲਿਆਂ ਨੇ ਦੱਸਿਆ ਸੀ ਕਿ ਹੁਣ ਵੀ ਦੱਸਦੇ ਪਏ ਪਿੰਡ ਦੇ ਕਿ ਉਦੋਂ ਬਹੁਤ ਜ਼ਿਆਦਾ ਕੱਚੇ ਘਰ ਸਨ। ਤਕਰੀਬਨ ਉਸ ਟਾਈਮ 95% ਕੱਚੇ ਘਰ ਸਨ ਤੇ ਹੁਣ ਜਿਹੜੇ ਨੇ ਉਹ ਤਕਰੀਬਨ 60 ਤੋਂ 65% ਰਹਿ ਗਏ ਨੇ। ਅੱਗੇ ਇੱਕ ਬੰਦੇ ਨਾਲ ਅਸੀਂ ਗੱਲ ਕੀਤੀ, ਪਿੰਡ ਦਾ ਵਾਸੀ ਸੀ, ਉਹਨੂੰ ਪੁੱਛਿਆ ਕਿ ਕੱਚੇ ਘਰ ਜਿਹੜੇ ਪੱਕੇ ਕਿਉਂ ਬਣਾਈ ਜਾ ਰਹੇ ਯਾਰ, ਵਿਰਸਾ ਬਚਿਆ ਹੋਇਆ ਸੀ। ਉਹਨੇ ਇੱਕ ਗੱਲ ਬੜੀ ਕੀਤੀ, ਉਹਨੇ ਕਿਹਾ ਯਾਰ ਭਾਈ ਜਿਹੜੇ ਪਿੰਡ ਦੇ ਜੇ ਰਿਸ਼ਤੇ ਆਉਂਦੇ ਨਾ ਸਾਨੂੰ, ਧੀਆਂ ਦੇ, ਸਾਡੀਆਂ ਭੈਣਾਂ ਦੇ, ਤੇ ਆਣੇ ਕੱਚੇ ਘਰ ਵੇਖ ਕੇ ਜਿਹੜੇ ਛੱਡ ਕੇ ਚਲੇ ਜਾਂਦੇ ਨੇ ਕਿ ਯਾਰ ਸਾਡੀ ਧੀ ਇੱਥੇ ਬਸੇਗੀ। ਇਹ ਸਾਡਾ ਉਪਰਾਲਾ ਅੱਜ ਦੀ ਸਾਡੀ ਕੋਸ਼ਿਸ਼ ਛੋਟੀ ਜਿਹੀ ਤੁਹਾਨੂੰ ਕਿਸਾਂ ਨਹੀਂ ਲੱਗੀ, ਤੁਹਾਨੂੰ ਪੂਰਾ ਆਨੰਦ ਆਇਆ ਕਿ 47 ਵਾਲਾ। ਉਮੀਦ ਹੈ ਸਾਨੂੰ ਤਾਂ ਬਹੁਤ ਅੱਛਾ ਲੱਗਾ ਜੀ। ਵਲੌਗ ਕਰਦੇ ਆ ਮੈਂ ਸਾਨੂੰ ਉਹੀ ਸਾਰਾ ਕੁਝ ਯਾਦ ਆ ਰਿਹਾ ਸੀ ਕਿ ਇੰਜ 47 ਚ ਰਹਿੰਦੇ ਹੋਣਗੇ। ਵੀਡੀਓ ਅੱਛੀ ਲੱਗੀ ਹੋਵੇ ਲਾਈਕ ਕਮੈਂਟ ਲਾਜ਼ਮੀ ਕਰਨਾ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ। ਮਿਲਨੇ ਆ ਕਿਸੇ ਹੋਰ ਨਵੀਂ ਵੀਡੀਓ 'ਚ, ਉਦੋਂ ਤੱਕ ਸਮਝੋ ਇਜਾਜ਼ਤ, ਰੱਬ ਰੱਖਾ ਜੀ।